ਦੀਪਕ ਜੀ, ਅਗਲੀ ਜਿਹੜੀ ਗੱਲ ਕਰਦੇ ਆ, ਅਮਰੀਕਾ ਤੋਂ ਆ ਰਹੇ ਦੂਜੇ ਜਹਾਜ਼ ਨੂੰ ਕਹਿੰਦੇ ਭਗਵੰਤ ਮਾਨ ਕਰਨਗੇ ਰਿਸੀਵ। ਬਿਲਕੁਲ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅੰਮ੍ਰਿਤਸਰ ਪਹੁੰਚ ਗਏ ਨੇ। ਉਹਨਾਂ ਨੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਹੈ ਜਾ ਕੇ। ਉਹ ਕਹਿੰਦੇ ਵੀ ਸਾਡੇ ਦੇਸ਼ ਦੇ ਨਾਗਰਿਕ ਨੇ। ਪਹਿਲਾਂ ਤਾਂ ਇਹ ਗਲਤ ਹੈ, ਬਾਰ-ਬਾਰ ਤੁਸੀਂ ਅੰਮ੍ਰਿਤਸਰ ਕਹਿੰਦੇ ਜਹਾਜ਼ ਉਤਾਰ ਦਿਓ, ਜਾਣ ਕੇ ਪੰਜਾਬ ਨੂੰ ਬਦਨਾਮ ਕਰ ਦਿਓ। ਫਿਰ ਤਾਂ ਵੀ ਕੋਈ ਗੱਲ ਨਹੀਂ, ਕਹਿੰਦੇ ਸਾਡੇ ਬੱਚੇ ਨੇ। ਜੇ ਉਹਨਾਂ ਨੇ ਉੱਥੇ ਕੋਈ ਗੈਰ ਕਾਨੂੰਨੀ ਕੰਮ ਕਰ ਵੀ ਲਿਆ, ਮਤਲਬ ਕੰਧ ਟੱਪਣ ਵਾਲਾ, ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਾ, ਕਹਿੰਦੇ ਫਿਰ ਉਹਦੇ ਨਾਲ ਮਤਲਬ ਕਿ ਇਸ ਘਟਨਾ ਕਰਕੇ ਤੁਸੀਂ ਵਿਵਹਾਰ ਜਾਇਜ਼ਾ ਕਰ ਰਹੇ ਹੋ, ਸਾਨੂੰ ਮਨਜ਼ੂਰ ਨਹੀਂ। ਉਹਨਾਂ ਨੇ ਰੋਸਾ ਪ੍ਰਗਟਾਇਆ ਉਸ ਪਹਿਲੂ ਤੇ ਵੀ, ਪਿਛਲੀ ਵਾਰ ਵਾਲੇ ਵਰਤਾਰੇ ਤੇ ਕਹਿੰਦੇ ਤਾਂ ਵੀ ਉਹ ਸਾਡੇ ਨਾਗਰਿਕ ਨੇ, ਜਦੋਂ ਆਉਣਗੇ ਮੈਂ ਰਿਸੀਵ ਕਰੂੰਗਾ ਉਹਨਾਂ ਨੂੰ, ਉਹਨਾਂ ਲਈ ਚਾਹ ਪਾਣੀ ਲੰਗਰ ਪਾਣੀ ਦਾ ਅਸੀਂ ਪ੍ਰਬੰਧ ਕਰਾਂਗੇ। ਸੋ ਇਹ ਮੈਨੂੰ ਲੱਗਦਾ ਕਿ ਪੰਜਾਬ ਦੇ ਪਿਛਲੀ ਵਾਰ ਦੇ ਲੋਕਾਂ ਦੇ ਸੁਰ ਤੋਂ, ਲੋਕਾਂ ਦੇ ਰੋਸੇ ਤੋਂ, ਲੋਕਾਂ ਦੇ ਵਿਚਾਰ ਤੋਂ ਸਰਕਾਰ ਨੂੰ ਸਮਝ ਆਇਆ ਕਿ ਸਾਨੂੰ ਜਾਣਾ ਚਾਹੀਦਾ। ਹਾਂ, ਵੈਸੇ ਪਿਛਲੀ ਵਾਰ ਵੀ ਮੰਤਰੀ ਸਾਹਿਬ ਗਏ ਸੀ, ਫੋਟੋ ਜੀ ਖਿਚਾਇਆ ਸੀ, ਪਰ ਇਸ ਤਰੀਕੇ ਨਾਲ ਖੁੱਲ ਕੇ ਨਹੀਂ ਆਏ ਸੀ ਜਿਸ ਤਰ੍ਹਾਂ ਹੁਣ ਭਗਵੰਤ ਮਾਨ ਜੀ ਖੁੱਲ ਕੇ ਆਏ ਨੇ। ਸੋ ਇਹ ਚਾਹੇ ਦਿੱਲੀ ਵਾਲੀ ਹਾਰ ਦਾ ਅਸਰ ਹੈ ਭਰਾਵੋ, ਚਾਹੇ ਇਹ ਮਤਲਬ ਕਿ ਲੋਕਾਂ ਦੇ ਦਬਾਅ ਦਾ ਅਸਰ ਹੈ, ਚਾਹੇ ਮੀਡੀਆ 'ਚ ਇਸ ਗੱਲ ਦੇ ਮੁੱਦਾ ਬਣਨ ਤੇ ਅਸਰ ਹੈ ਕਿ ਬੇਰੁਖੀ ਕਿਉਂ ਕੋਲੰਬੀਆ ਵਾਲੇ ਰਾਸ਼ਟਰਪਤੀ ਤੱਕ ਰਿਸੀਵ ਕਰਨ ਆਉਂਦੇ ਨੇ ਤੇ ਸਾਡੇ ਵਾਲਾ ਮੁੱਖ ਮੰਤਰੀ ਵੀ ਨਾ ਜਾਵੇ। ਸੋ ਇਸ ਲਈ ਚਾਹੇ ਉਹਦਾ ਅਸਰ ਹੈ, ਪਰ ਇਹ ਪਹੁੰਚ ਗਏ ਨੇ। ਹਾਂ, ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ, ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਇਸ ਤਰੀਕੇ ਨਾਲ ਭੇਜੇ ਜਾ ਰਹੇ ਨੇ ਤਾਂ ਸਾਡੀ ਸਰਕਾਰ ਨੂੰ ਉੱਥੇ ਇਹਦੇ ਉੱਤੇ ਦਬਾਅ ਬਣਾਉਣਾ ਚਾਹੀਦਾ, ਇਹ ਵਤੀਰਾ ਸਹੀ ਨਹੀਂ ਹੈ। ਦੂਸਰਾ, ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਨੂੰ ਤਾਂ ਭੇਜੀ ਜਾਂਦੇ ਹੋ ਤੇ ਸਾਡੇ ਵਾਲੇ ਅਸੀਂ ਲੈਣ ਨੂੰ ਤਿਆਰ ਹਾਂ, ਪਰ ਜਿਨ੍ਹਾਂ ਨੂੰ ਅਸੀਂ ਮੰਗਦੇ ਉਹਨਾਂ ਨੂੰ ਤੁਸੀਂ ਭੇਜਦੇ ਨਹੀਂ ਗੇ। ਉਹਨਾਂ ਨੇ ਗੈਂਗਸਟਰਾਂ ਦੇ ਹਵਾਲੇ ਨਾਲ ਗੱਲ ਕੀਤੀ, ਕਹਿੰਦੇ ਉਹਨਾਂ ਦਾ ਜਹਾਜ਼ ਭਰ ਕੇ ਭੇਜੋ, ਮੈਂ ਉਹਨੂੰ ਵੀ ਰਿਸੀਵ ਕਰੂੰਗਾ। ਸੋ ਇਸ ਲਈ ਉਹਨਾਂ ਨੇ ਇੱਕ ਤਰ੍ਹਾਂ ਨਾਲ ਕੇਂਦਰ ਸਰਕਾਰ ਤੇ ਵੀ ਉਂਗਲ ਧਰੀ ਹੈ। ਤੇ ਹੁਣ ਦੇਖਦੇ ਆ ਜੀ, ਜੋ ਜਾਣਕਾਰੀ ਸਾਡੇ ਕੋਲ ਉਹਦੇ ਅਨੁਸਾਰ ਸਵੇਰ ਨੂੰ 119, ਕੱਲ ਨੂੰ ਦਿਨ ਸ਼ਨੀਵਾਰ ਹੈ, 15 ਫਰਵਰੀ ਹੈ, ਤੇ ਦੁਪਹਿਰ ਬਾਅਦ ਕਹਿੰਦੇ ਕਿ ਉਹ ਜਹਾਜ਼ ਉਤਰਨਾ ਹੈ। ਅਜੇ ਤੱਕ ਇਹਦੀ ਜਾਣਕਾਰੀ ਭਾਰਤ ਸਰਕਾਰ ਵੱਲੋਂ ਕੋਈ ਨਹੀਂ ਦਿੱਤੀ ਗਈ ਕਿ ਕਿੰਨੇ ਆ ਰਹੇ ਨੇ, ਕਿਵੇਂ ਆ ਰਹੇ ਨੇ, ਕਿਸ ਜਹਾਜ਼ 'ਚ ਆ ਰਹੇ ਨੇ। ਵੈਸੇ ਖਬਰਾਂ ਤਾਂ ਇਹ ਸੀਗੀਆਂ ਕਿ ਉਧਰੋਂ ਮੋਦੀ ਜੀ ਵੀ ਉੱਡ ਪਏ, ਹੈ ਉਧਰੋਂ ਇਹ ਜਹਾਜ਼ ਵੀ ਉੱਡ ਪਿਆ। ਚੰਗਾ ਹੁੰਦਾ ਵੀ ਇੱਕ 'ਚ ਆ ਜਾਂਦੇ, ਇਕੱਠੇ ਆ ਜਾਂਦੇ, ਤੇਲ ਪਾਣੀ ਕੁਛ ਤਾਂ ਬਚਦਾ। ਜਾਂ ਫਿਰ ਕਹਿਣ ਨੂੰ ਹੁੰਦਾ ਕਿ ਕੋਲੰਬੀਆ ਵਾਲਾ ਰਾਸ਼ਟਰਪਤੀ ਦਾ ਦੇਖੋ ਜੀ ਆਪਣੀ ਏਅਰਪੋਰਟ ਤੇ ਲੈਣ ਗਿਆ ਸੀ, ਸਾਡਾ ਪ੍ਰਧਾਨ ਮੰਤਰੀ ਤਾਂ ਅਮਰੀਕਾ ਤੱਕ ਲੈਣ ਚੱਲ ਗਿਆ, ਚੰਗੀ ਗੱਲ ਸੀ। ਸੋ ਕਰ ਲੈਂਦੇ ਜੇਕਰ ਇਸ ਤਰ੍ਹਾਂ ਦਾ ਵੀ ਕਰ ਸਕਦੇ ਸੀ, ਪਰ ਦਮ ਚਾਹੀਦਾ, ਉਹਦੇ ਲਈ ਹਿੰਮਤ ਚਾਹੀਦੀ ਹੈ, ਜਿਗਰਾ ਚਾਹੀਦਾ ਹੈ। 5 ਇੰਚ ਵਾਲੀ ਛਾਤੀ ਵਾਲਾ ਨਹੀਂ ਕਰ ਸਕਦਾ, 56 ਇੰਚ ਛਾਤੀ ਵੀ ਚਾਹੀਦੀ ਹੈ। ਸੋ ਇਸ ਲਈ ਉਹ ਸ਼ਾਇਦ ਵੱਡਾ ਮਸਲਾ ਖੜਾ। ਪਰ ਹੁਣ ਸਵਾਲ ਇੱਥੇ ਹੀ ਖੜਾ ਹੈ ਕਿ ਇਹ ਜਾਣਕਾਰੀ ਜੇ ਭਾਰਤ ਸਰਕਾਰ ਨਹੀਂ ਦੇ ਰਹੀ ਤਾਂ ਵੀ ਇਹ ਕਿੱਥੋਂ ਮੀਡੀਆ 'ਚ ਆ ਰਹੀ ਆ ਕਿ ਜੀ 119 ਆ ਰਹੇ ਨੇ, ਉਹਦੇ ਵਿੱਚ 67 ਪੰਜਾਬ ਦੇ ਨੇ, 33 ਹਰਿਆਣਾ ਦੇ ਨੇ। ਪਰ ਕੀ ਉਹ ਇਸ ਵਾਰ ਫੌਜੀ ਜਹਾਜ਼ 'ਚ ਆ ਰਹੇ ਨੇ? ਕੀ ਇਸ ਵਾਰ ਵੀ ਬੇੜੀਆਂ ਹਥਕੜੀਆਂ 'ਚ ਆ ਰਹੇ ਨੇ? ਨਾ ਅਮਰੀਕਾ ਨੇ ਇਹਦੀ ਕੋਈ ਜਾਣਕਾਰੀ ਸਾਂਝੀ ਕੀਤੀ ਹੈ, ਨਾ ਕੋਈ ਵੀਡੀਓ ਫੁਟੇਜ ਅਜੇ ਆਈ ਹੈ। ਸਵੇਰ ਹੁੰਦਿਆਂ ਨੂੰ ਕੋਈ ਜਾਣਕਾਰੀ ਆ ਜਾਵੇ ਤਾਂ ਪਤਾ ਨਹੀਂ। ਫਿਲਹਾਲ ਇਹਦੀ ਜਾਣਕਾਰੀ ਅਧਿਕਾਰਕ ਤੌਰ ਤੇ, ਸਰਕਾਰੀ ਤੌਰ ਤੇ, ਕਿਸੇ ਵੀ ਏਜੰਸੀ ਦੇ ਤੌਰ ਤੇ ਕਿਸੇ ਕੋਲ ਨਹੀਂ ਹੈ ਕਿ ਉਹ ਕਿਸ ਰੂਪ 'ਚ ਆ ਰਹੇ ਨੇ ਇਸ ਵਾਰ। ਅਫਸੋਸ ਜੇ ਉਹੀ ਵਰਤਾਰਾ ਹੋਇਆ। ਧੰਨਵਾਦ ਮੋਦੀ ਜੀ ਦਾ ਜੇ ਘੱਟੋ ਘੱਟ ਇੰਨੀ ਗੱਲ ਦਾ ਵੀ ਦਮ ਦਿਖਾਇਆ ਹੋਏ। ਵੈਸੇ ਤਾਂ ਜਿਹੋ ਜਿਹਾ ਪ੍ਰੈਸ ਕਾਨਫਰੰਸ ਸਾਹਮਣੇ ਆਇਆ ਉਹ 'ਚੋਂ ਕਾਫੀ ਕੁਝ ਸੱਚ ਸਾਹਮਣੇ ਆ ਗਿਆ ਕਿ ਕਿਵੇਂ ਗੱਲ ਨੂੰ ਘਮਾਉਣਾ ਹੈ, ਕਿਵੇਂ ਗੱਲ ਨੂੰ ਟਾਲਣਾ ਹੈ, ਕਿਵੇਂ ਅੱਖਾਂ ਫੇਰਨੀਆਂ ਹੈ। ਤੇ ਉਹ ਸਾਰੀ ਪ੍ਰਕਿਰਿਆ ਨੇ ਵੀ ਦੱਸਤਾ ਕਿ ਪ੍ਰਧਾਨ ਮੰਤਰੀ ਜੀ ਨੇ ਇਤਰਾਜ਼ ਤੱਕ ਨਹੀਂ ਪ੍ਰਗਟਾਇਆ ਪਿਛਲੀ ਵਾਰ ਵਾਲੇ ਵਿਵਹਾਰ ਤੇ ਪਰ ਫਿਰ ਵੀ ਜੇ ਅਗਲੀ ਵਾਰ ਲਈ ਮਨਾ ਲਿਆ ਹੋਇਆ ਤਾਂ ਉਹਦੇ ਲਈ ਵੀ ਧੰਨਵਾਦ। ਦੇਖਦੇ ਹਾਂ ਜੀ ਸਵੇਰ ਨੂੰ ਕਿਹੜਾ ਦੇਰ ਹੈ। ਸੁਸ਼ਾਂਤ ਸਿੰਘ ਨੇ ਕੋਈ ਉੱਥੇ ਪੱਤਰਕਾਰ, ਉਹਨਾਂ ਨੇ ਜਿਹੜਾ ਉਹ ਕਨਫਰਮ ਕੀਤਾ, ਪੁੱਛਿਆ, ਕਹਿੰਦੇ ਵੀ ਇਸ ਨੂੰ ਗੱਲ ਨੂੰ ਚੱਕਿਆ ਗਿਆ ਮੋਦੀ ਹੁਣਾਂ ਦੇ ਦੁਬਾਰਾ ਹੱਥ ਕੜੀਆਂ ਲਾ ਕੇ ਜਿਹੜਾ ਲੈ ਕੇ ਆਉਣ ਵਾਲਾ, ਤੇ ਕਹਿੰਦੇ ਨਹੀਂ। ਲੋਕਾਂ ਨੂੰ ਤੇ ਵੀ ਸ਼ਾਇਦ ਲੱਗ ਰਿਹਾ ਸੀ ਵੀ H1 ਵਾਲੇ, ਚਲੋ ਇਹਨਾਂ ਨੇ ਤਾਂ ਇਲੀਗਲ ਕੰਮ ਕੀਤਾ ਹੈ, ਇਹ ਮੰਨਦੇ ਆ, ਰਿਪੋਰਟ ਕਰ ਰਹੇ ਆ। ਜਿਹੜੇ H1 ਵਾਲੇ ਆ ਉਹਨਾਂ ਦਾ ਕੀ ਬਣੂਗਾ? ਉਹਨਾਂ ਪ੍ਰਤੀ ਇੱਥੇ ਬੜੀ ਹੇਟ ਦਾ ਜਿਹੜਾ ਰੌਲਾ ਆ, ਉਹ ਵੀ ਕਹਿੰਦੇ ਮੁੱਦਾ ਚੱਕਿਆ? ਕਹਿੰਦੇ ਨਹੀਂ, ਸਿਰਫ ਤੇ ਸਿਰਫ ਹਾਂਜੀ ਜੀ ਮੁੱਦੇ ਚੱਕਣ ਨਹੀਂ ਆਏ ਸੀ ਸਾਡੇ ਪ੍ਰਧਾਨ ਮੰਤਰੀ। ਸਾਡੇ ਪ੍ਰਧਾਨ ਮੰਤਰੀ ਤਾਂ ਸਮਾਨ ਚੁੱਕਣ ਆਏ ਸੀ। ਆਹੋ, ਹੀਟ ਸ਼ੀਲਡ ਦਿੱਤੀ ਸੀ ਉਹਨੇ ਈਲਨ ਮਸਕ ਨੇ, ਹੁਣ ਉਹ ਪਤਾ ਨਹੀਂ ਕਿੱਥੇ ਲਾਉਣੀ ਆ ਵੀ ਕਿਹੜੀ ਗਰਮੀ ਤੋਂ ਜਿਹੜਾ ਨਹੀਂ। ਉਹ ਤੋਂ ਬਿਨਾਂ ਜਿਹੜੇ ਹਥਿਆਰ ਵੇਚਣੇ ਉਹਨਾਂ ਦਾ ਸੌਦਾ ਤਾਂ ਕਰ ਲਿਆ ਨਾ, ਤੇਲ ਦਾ ਸੌਦਾ ਤਾਂ ਕਰ ਲਿਆ ਨਾ। ਤੇਲ ਮਹਿੰਗਾ ਭਾਅ ਲੈਣ ਲੱਗਾ। ਅਸੀਂ ਬਾਜ਼ਾਰ ਆ ਤੇ ਉਹ ਵੱਡੇ ਵਪਾਰੀ ਨੇ। ਸੋ ਵਪਾਰੀ ਦੀ ਹਿੰਮਤ ਹੈ, ਅਗਲੇ ਨੇ ਆਪਣੇ ਘਰੇ ਬੁਲਾ ਕੇ ਮਾਲ ਵੇਚ ਲਿਆ। ਸਹੀ ਗੱਲ। ਉਹਦਾ ਗੁਜਰਾਤੀਆਂ ਨੂੰ ਜ਼ਿਆਦਾ ਦੱਸਦੇ ਆ ਵੀ ਇਹ ਬੜੇ ਤੇਜ਼ ਹੁੰਦੇ ਆ ਜੀ।